ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖ ਕੌਮ ਨੇ ਬੜੀਆਂ ਕੁਰਬਾਨੀਆਂ ਦੇ ਨਾਲ ਲਗਭਗ 90 ਸਾਲ ਪਹਿਲਾਂ ਬਣਾਈ, ਇਸ ਤੋਂ ਸਿੱਖਾਂ ਨੂੰ ਬਹੁਤ ਹੋਪ ਸਨ। ਇਸ ਵੇਲੇ 900 ਕਰੋੜ ਰੁਪਏ ਤੋਂ ਜ਼ਿਆਦਾ ਦਾ ਇਸ ਦਾ ਬਜਟ ਹੈ। ਪਿਛਲੇ ਕੁਝ ਸਮੇਂ ਤੋਂ ਸਿੱਖ ਕੌਮ ਦਾ ਇਸ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਜਿਸ ਤਰੀਕੇ ਦੇ ਨਾਲ ਸੌਦਾ ਸਾਦਾ ਮਾਫੀਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ, ਉਸ ਨੂੰ ਜਸਟੀਫਾਈ ਕਰਨ ਦੇ ਲਈ 90 ਲੱਖ ਰੁਪਏ ਦੀਆਂ ਐਡਵਰਟਾਈਜ਼ਮੈਂਟਾਂ ਅਖਬਾਰ ਦੇ ਵਿੱਚ ਕੀਤੀਆਂ ਗਈਆਂ। ਜਿਸ ਤਰ੍ਹਾਂ ਦਾ ਜਥੇਦਾਰਾਂ ਦਾ ਬਿਹੇਵੀਅਰ ਹੈ, ਸਿੱਖ ਕੌਮ ਨੇ ਤਾਂ ਉਹਨਾਂ ਨੂੰ ਰੱਦ ਕਰ ਦਿੱਤਾ ਹੈ, ਪਰ SGPC ਵੱਲੋਂ ਇੱਕ ਮੀਟਿੰਗ ਦੇ ਵਿੱਚ ਇਸ ਐਕਸ ਜਥੇਦਾਰਾਂ ਨੂੰ ਕੰਟੀਨਿਊ ਕੀਤਾ ਜਾ ਰਿਹਾ ਹੈ। ਈਵਨ ਪਿਛਲੇ ਦਿਨ ਹੀ SGPC ਮੈਂਬਰ ਸੁੱਚਾ ਸਿੰਘ ਲੰਗਾਹ ਨੇ ਢਾਡੀ ਜਥੇ ਤੋਂ ਮਾਈਕ ਹੋ ਕੇ ਅਕਾਲੀਆਂ ਦਾ ਵਫਾਦਾਰ ਹੋਣ ਦਾ ਸਬੂਤ ਦਿੱਤਾ। ਇਸ ਸੰਬੰਧੀ ਵੀ SGPC ਨੇ ਕੋਈ ਕਾਰਵਾਈ ਨਹੀਂ ਕੀਤੀ। ਆਲਸੋ ਕਿਵੇਂ ਪੰਜ ਪਿਆਰਿਆਂ ਨੂੰ ਇਕੱਠੇ ਮੱਥਾ ਟੇਕਣ ਨੂੰ ਰੋਕਿਆ ਗਿਆ। ਸਿੱਖ ਸੰਗਤਾਂ ਅਗਰ ਦਰਬਾਰ ਸਾਹਿਬ ਵਿਖੇ ਪਿਕਚਰ ਖਿਚਾਉਣਾ ਚਾਹੁੰਦੀਆਂ ਹਨ ਤਾਂ ਟਾਸਕ ਫੋਰਸ ਧੱਕਾ ਕਰਦੀ ਹੈ, ਪਰ ਅਗਰ ਐਸ਼ਵਰ ਰਾਏ ਜਾਂ ਕੋਈ ਹੋਰ ਫਿਲਮ ਐਕਟਰ ਆ ਕੇ ਇੱਥੇ ਮੂਵੀ ਬਣਾਉਣਾ ਚਾਹੁੰਦੇ ਹਨ ਤਾਂ ਵੈਲਕਮ ਕੀਤਾ ਜਾਂਦਾ ਹੈ। SGPC ਦੇ ਵਿੱਚ ਇਸ ਵੇਲੇ ਬਹੁਤ ਕਰਪਸ਼ਨ ਹੈ। ਇਹੀ ਕਾਰਨ ਹੈ ਕਿ ਸਿੱਖਾਂ ਦੀ ਹੋਪਸ ਇਸ ਤੋਂ ਖਤਮ ਹੁੰਦੀ ਜਾ ਰਹੀ ਹੈ। ਪਰ ਥੈਂਕ ਗॉड ਕਿ SGPC ਦੇ ਵਿੱਚ ਇੱਕ ਦੋ ਐਸੇ ਸਿੱਖ ਹਨ ਜਿਹੜੇ SGPC ਵੱਲੋਂ ਕੀਤੇ ਗਲਤ ਕਾਰਵਾਈ ਤੇ ਹਮੇਸ਼ਾ ਸਟਰੋਂਗ ਸਟੈਂਡ ਲੈਂਦੇ ਹਨ। ਸਾਫ਼ ਸੁਥਰੇ ਅਕਸ ਵਾਲੇ ਇਹਨਾਂ ਲੋਕਾਂ ਦੇ ਵਿੱਚੋਂ SGPC ਤੇ ਜਨਰਲ ਸਕੱਤਰ ਸਰਦਾਰ ਸੁਖਦੇਵ ਸਿੰਘ ਭੌਰ ਹਨ, ਜਿਨ੍ਹਾਂ ਨਾਲ ਅੱਜ ਅਸੀਂ ਵੱਖ-ਵੱਖ ਵਿਸ਼ਿਆਂ ਤੇ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਆਫਟਰ ਸੱਚ ਅ ਲੌਂਗ ਟਾਈਮ, ਕਾਫੀ ਸਮੇਂ ਤੋਂ ਬਾਅਦ ਤੁਸੀਂ TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਸਭ ਤੋਂ ਪਹਿਲਾਂ ਤਾਂ ਤੁਹਾਡਾ ਦੁਆਰਾ ਤੋਂ ਵੈਲਕਮ ਕਰਦੇ ਹਾਂ। ਬਹੁਤ ਧੰਨਵਾਦ ਜੀ ਵੀਰ ਜੀ, ਬਹੁਤ ਸਾਰੇ ਸਵਾਲ ਨੇ ਕਿਉਂਕਿ ਇਹਨਾਂ ਸਾਲਾਂ ਦੇ ਵਿੱਚ ਤੁਸੀਂ ਕਾਫੀ ਟਾਈਮ ਤੋਂ ਸਾਡੇ ਨਾਲ ਰੂਬਰੂ ਨਹੀਂ ਹੋਏ, ਸੋ ਬਹੁਤ ਸਾਰੇ ਸਵਾਲ ਨੇ। ਪਰ ਸਭ ਤੋਂ ਪਹਿਲਾਂ ਅਸੀਂ ਮੀਟਿੰਗ ਤੋਂ ਸ਼ੁਰੂ ਕਰਦੇ ਹਾਂ, ਜਿਹੜੀ ਕਿ SGPC ਦੀ ਆਈ ਥਿੰਕ ਕੱਲ ਜਾਂ ਪਰਸੋਂ ਮੀਟਿੰਗ ਹੋਈ ਹੈ, ਕਮੇਟੀ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਮੁੱਦੇ ਸਾਹਮਣੇ ਆਏ ਨੇ। ਅਸੀਂ ਜਾਣਨਾ ਚਾਹਾਂਗੇ ਅਵਤਾਰ ਸਿੰਘ ਮੱਕੜ ਦਾ ਇਹਨਾਂ ਮੁੱਦਿਆਂ ਦੇ ਉੱਪਰ ਕੀ ਰਵੱਈਆ ਸੀ, ਉਹਨਾਂ ਨੇ ਕੀ ਸਟੈਂਡ ਲਿੱਤਾ। ਦੇਖੋ, ਬਹੁਤ ਸਾਰੇ ਜਿਹੜੇ ਕੰਮ ਹੁੰਦੇ ਉਹ ਰੂਟੀਨ ਦੇ ਕੰਮ ਸੀ ਜੀ। ਕੁਝ ਪਾਲਿਸੀ ਨਾਲ ਸੰਬੰਧਿਤ ਵੀ ਮਸਲੇ ਸੀਗੇ ਜੀ। ਇੱਕ ਉਹਦੇ ਵਿੱਚ ਸਾਰਿਆਂ ਤੋਂ ਵੱਡਾ ਇਹ ਸੀ ਵੀ ਜਿਵੇਂ SGPC ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਪਿਛਲੇ ਸਮੇਂ 'ਚ ਵਧੀਆਂ, ਹਾਂਜੀ, ਉਹ ਇੰਨੀਆਂ ਜ਼ਿਆਦਾ ਵੱਧ ਗਈਆਂ ਵੀ ਉਹਨਾਂ ਨੂੰ ਜੇ ਕੋਈ ਗੁਰਦੁਆਰਾ ਸਾਹਿਬਾਨ ਕੋਈ ਤਨਖਾਹ ਦਿੰਦਾ ਜੀ, ਤੇ ਉਹ ਜਿਹੜੇ ਲੱਗੇ ਹੋਏ ਫੰਡ ਹੁੰਦੇ ਨੇ, ਵਿਦਿਆ ਫੰਡ, ਧਰਮ ਪ੍ਰਚਾਰ ਫੰਡ ਤੇ ਟਰਸਟ ਫੰਡ, ਉਹ ਦੇਣ ਤੋਂ ਸਮਰੱਥ ਹੈ। ਜੀ। ਅਜਿਹੀ ਹਾਲਤ ਨੂੰ ਦੇਖਦਿਆਂ ਹੋਇਆਂ ਇੱਕ ਸੁਝਾਅ ਆਇਆ ਸੀ ਵੀ 1,230 ਕਰੋੜ ਰੁਪਏ ਦਾ ਫੰਡ ਇਕੱਠਾ ਕੀਤਾ ਜਾਵੇ, ਹਾਂਜੀ, ਜਿਹੜਾ ਇੱਕ ਰਿਜ਼ਰਵ ਫੰਡ ਦੇ ਤੌਰ ਤੇ ਹੋਵੇ। ਬਾਕੀ ਕੰਸਟਰਕਸ਼ਨਾਂ ਸਾਰੀਆਂ ਬੰਦ ਕਰ ਦਿਓ ਤਾਂ ਕਿ ਆਉਣ ਵਾਲੇ ਸਮੇਂ ਜਿਹੜੀਆਂ ਤਨਖਾਹਾਂ ਜੀ ਉਹ ਉਹਦੇ ਇੰਟਰਸਟ ਨਾਲ ਹੀ ਦਿੱਤੀਆਂ ਜਾ ਸਕਣ। ਓਕੇ। ਪਰ ਇਹਦੇ ਤੇ ਜਦੋਂ ਗੱਲ ਹੋ ਰਹੀ ਸੀ ਤੇ ਮੈਂ ਵੀ ਬੇਨਤੀ ਕੀਤੀ, ਬਾਕੀਆਂ ਨੇ ਵੀ ਕੀਤੀ ਵੀ ਇਹ ਗੱਲ ਬੜੀ ਵੱਡੀ ਹੈ, 230 ਕਰੋੜ ਰੁਪਈਆ ਆਏਗਾ ਕਿੱਥੋਂ, ਇਹ ਦੱਸੋ ਜੀ। ਜਿਹੜੀਆਂ ਬਿਲਡਿੰਗਾਂ ਤੁਸੀਂ ਸ਼ੁਰੂ ਕੀਤੀਆਂ ਉਹ ਤੇ ਕਰੋੜਾਂ ਰੁਪਈਆ ਲੱਗ ਰਿਹਾ ਔਰ ਉਹਦਾ ਨਤੀਜਾ ਅਜੇ ਕੁਝ ਨਹੀਂ ਨਿਕਲ ਰਿਹਾ ਜੀ। ਅਸੀਂ ਹਮੇਸ਼ਾ ਜ਼ੋਰ ਦਿੰਦੇ ਰਹੇ ਹਾਂ ਵੀ ਕਾਰ ਸੇਵਾ ਦੇ ਰਾਹੀਂ ਸੰਤਾਂ ਤੇ ਸੰਗਤਾਂ ਦੀ ਸਹਿਯੋਗ ਨਾਲ, ਹਾਂਜੀ, ਨਕਸ਼ੇ ਆਪ ਦੇ ਕੇ, ਆਰਕੀਟੈਕਟ ਆਪ ਦੇ ਕੇ, ਡਿਜ਼ਾਈਨ ਆਪ ਕਰਕੇ ਉਹਨਾਂ ਤੋਂ ਬਣਵਾ ਲਓ ਤਾਂ ਕਿ ਜਿਹੜੀ ਪੁਰਾਤਨਤਾ ਵੀ ਕਾਇਮ ਰਹੇ ਪਰੰਤੂ ਕੌਮ ਦਾ ਖਰਚਾ ਵੀ ਜ਼ਿਆਦਾ ਨਾ ਹੋਵੇ ਜੀ। ਤੇ ਉਹ ਕੁਝ ਬਿਲਡਿੰਗਾਂ ਐਸੀਆਂ ਨੇ ਜਿਹੜੀਆਂ ਹਰਿਮੰਦਰ ਸਾਹਿਬ ਦੇ ਵਿੱਚ ਹੀ ਠੇਕੇ ਤੇ ਦੇ ਦਿੱਤੀਆਂ ਗਈਆਂ। ਠੇਕੇਦਾਰਾਂ ਨੇ ਅਜੇ ਤੱਕ ਕੰਮ ਨਹੀਂ ਕੰਪਲੀਟ ਕੀਤਾ। ਉਹ ਜਿੰਨਾ ਵੱਧ ਰਿਹਾ ਉਹਨਾਂ ਪੈਸਾ ਜ਼ਿਆਦਾ ਲੱਗ ਰਿਹਾ। ਬਿਲਕੁਲ ਜੀ। ਤੇ ਇਹਦੇ ਨਾਲ ਹੀ ਇੱਕ ਸੁਝਾਅ ਮੈਂ ਵੀ ਦਿੱਤਾ ਸੀ ਕਿ ਜਿਹੜੇ ਬਾਕੀ ਸੀਨੀਅਰ ਮੁਲਾਜ਼ਮ ਹੈ, ਜੇ ਸਰਕਾਰਾਂ ਕਰ ਸਕਦੀਆਂ VRS ਸਕੀਮ ਲਾਗੂ ਕਰ ਦਿੰਦੀਆਂ, ਹਾਂਜੀ, ਵੋਲੰਟਰੀ ਰਿਟਾਇਰਮੈਂਟ ਸਕੀਮ, ਅਸੀਂ ਕਿਉਂ ਨਹੀਂ ਕਰ ਸਕਦੇ ਜੀ। ਜੇ ਕੋਈ ਰਿਟਾਇਰ ਹੋਣਾ ਚਾਹੁੰਦਾ, ਕਈਆਂ ਦਾ ਦਮ ਇਸ ਕਰਕੇ ਘੁੱਟਦਾ ਵੀ ਜਿਹੜੀ ਸੰਸਥਾ ਪੰਥਕ ਹਿੱਤਾਂ ਦੀ ਪਹਿਰੇਦਾਰੀ ਅੱਜ ਨਹੀਂ ਰਹੀ ਜੀ, ਤੇ ਉਹ ਜੇ ਛੱਡ ਕੇ ਜਾਣਾ ਚਾਹੁੰਦੇ ਚਲੇ ਜਾਣ, ਤੁਹਾਡਾ ਤਨਖਾਹ ਦਾ ਫਾਇਦਾ ਹੋ ਜਾਊਗਾ। ਇੱਕ ਤੇ ਇਹਨੂੰ ਸਿਧਾਂਤਕ ਤੌਰ ਤੇ ਅਪਰੂਵਲ ਦੇ ਦਿੱਤੀ ਹੈ, ਇਹਦੀ ਕਮੇਟੀ ਬਣਦੀ ਜੀ। ਤੇ ਚਰਚਾ ਦਾ ਵਿਸ਼ਾ ਜਿਹੜਾ ਸਾਰਿਆਂ ਤੋਂ ਵੱਧ ਸੀ ਉਹ ਇੱਕ ਤਾਂ ਲੰਗਾਹ ਸਾਹਿਬ ਵਾਲਾ ਸੀ ਮਸਲਾ। ਓਕੇ ਜੀ। ਉਹਦੇ ਤੇ ਪ੍ਰਧਾਨ ਜੀ ਨੇ ਕਿਹਾ ਵੀ ਜੀ ਮੈਂ ਉਹਨਾਂ ਨੂੰ ਕਹਿਤਾ, ਮੈਂ ਬਿਆਨ ਦੇ ਦਿੱਤਾ। ਤੇ ਦੂਜਾ ਚਰਚਾ ਇਹ ਵੀ ਸੀ ਵੀ ਜਥੇਦਾਰ ਦੇ ਤਖਤ ਦੇ ਉੱਤੇ ਗੱਲ ਹੋਈ ਆ, ਜਿਸ ਤਖਤ ਦਾ ਉਹ ਜਥੇਦਾਰ, ਹਾਂਜੀ, ਤੇ ਉਹ ਬਹਾਨੇ ਕਿਉਂ ਕਰ ਰਿਹਾ ਵੀ ਮੈਨੂੰ ਜੀ ਚਿੱਠੀ ਨਹੀਂ ਮਿਲੀ, ਮੈਨੂੰ ਸ਼ਿਕਾਇਤ ਨਹੀਂ ਮਿਲੀ। ਓਕੇ। ਤਖਤ ਦੇ ਉੱਤੇ ਤਖਤ ਦੀ ਜ਼ਿੰਮੇਵਾਰੀ ਤਖਤ ਦੇ ਜਥੇਦਾਰ ਦੀ ਹੁੰਦੀ ਹੈ। ਉਹ ਤਖਤ ਦੇ ਹੋਈ ਘਟਨਾ ਦਾ ਨੋਟਿਸ ਨਹੀਂ ਲਏਗਾ ਤਾਂ ਹੋਰ ਕਿਸ ਚੀਜ਼ ਦਾ ਨੋਟਿਸ ਲਏਗਾ। ਬਿਲਕੁਲ ਜੀ। ਤੇ ਇੱਕ ਸਾਰਿਆਂ ਤੋਂ ਖਤਰਨਾਕ ਗੱਲ ਜਿਹੜੀ ਵਿੱਚ ਨਿਕਲੀ ਸੀ, ਇੱਕ ਮੈਂਬਰ ਹੈ ਮੁਕਤਸਰ ਜ਼ਿਲ੍ਹੇ ਦਾ, ਬੜਾ ਬਾਹੂਬਲੀ ਮੈਂਬਰ ਕਹਾਉਂਦਾ ਆਪਣੇ ਆਪ ਨੂੰ, ਹਾਂਜੀ, ਉਹਨੇ ਇੱਕ ਚੋਣ ਵੇਲੇ 2 ਸਾਲ ਪਹਿਲਾਂ
ਹਾਂਜੀ। ਇੱਕ ਮੈਨੇਜਰ ਤੋਂ ਧੱਕੇ ਨਾਲ 2 ਲੱਖ ਰੁਪਈਆ ਮੰਗਵਾਇਆ। ਓਕੇ। ਔਰ ਉਹ 2 ਲੱਖ ਰੁਪਈਆ ਮੰਗਾ ਕੇ ਉਹਨੇ ਪਤਾ ਨਹੀਂ ਕਿੱਥੇ ਖਰਚਿਆ, ਚੋਣਾਂ 'ਚ ਖਰਚਿਆ, ਕਿੱਥੇ ਖਰਚਿਆ ਜੀ। ਉਹ ਬਾਰ-ਬਾਰ ਮੈਨੇਜਰ ਉਹਦੇ ਨਾਂ ਪੈਸੇ ਲੱਗਦੇ ਸੀ ਤੇ ਉਹ ਬਾਰ-ਬਾਰ ਕਹਿ ਰਿਹਾ ਸੀ ਵੀ ਮੈਨੂੰ ਦੱਸੋ ਜੀ ਇਹ ਪੈਸੇ ਕਿੱਥੇ ਪਾਉਂ। ਹਾਂਜੀ। ਉਹ ਅੱਜ ਤੱਕ ਪੈਸੇ ਨਹੀਂ ਸੀ ਪਏ ਤੇ ਉਹ ਮੀਟਿੰਗ ਦੇ ਵਿੱਚ ਲੈ ਆਂਦਾ ਚੋਰ ਮੋਰੀ ਰਾਹੀਂ ਵੀ ਇਹ ਜੀ ਜਮ੍ਹਾਂ ਖਰਚ ਕਰਨਾ ਪਿਛਲਾ ਜੀ। ਤੇ ਮੈਂ ਪੁੱਛਿਆ ਵੀ ਇਹ ਜਮ੍ਹਾਂ ਖਰਚ ਕਾਹਦਾ ਕਰਨਾ। ਕਹਿਣ ਲੱਗੇ ਜੀ ਇਹ ਪੈਸੇ ਏਦਾਂ ਲਏ ਸੀ। ਮੈਂ ਕਿਹਾ ਦੱਸੋ ਕਿੱਥੇ ਖਰਚੇ ਸੀ, ਇਹਦੀ ਅਪਰੂਵਲ ਕਿੱਥੇ ਸੀ ਜੀ, ਇਹਨੂੰ ਕਿਹਨੇ ਪ੍ਰਵਾਨਗੀ ਦਿੱਤੀ ਸੀ ਪੈਸੇ ਲੈਣ ਲਈ, ਕਿੱਥੇ ਖਰਚਣ ਲਈ ਸੀ, ਇਹਦੇ ਬਿੱਲ ਕਿੱਥੇ ਜੀ। ਪਰ ਉਹ ਨਾ ਬਿੱਲ ਪੇਸ਼ ਕਰ ਸਕੇ ਨਾ ਪ੍ਰਵਾਨਗੀ ਦਿਖਾ ਸਕੇ। ਤੇ ਐਸੇ ਹਾਲਾਤ ਬਣੇ ਹੋਏ ਆ ਫਿਰ ਗੁੱਸੇ ਵਿੱਚ ਸਾਨੂੰ ਕਹਿਣਾ ਵੀ ਪਿਆ ਵੀ ਜੇ ਗੁਰਦੁਆਰਿਆਂ ਦੀਆਂ ਗੋਲਕਾਂ ਨਾਲੇ ਤੁਸੀਂ ਸਭ ਕੁਝ ਕਰਨਾ ਤੇ ਫਿਰ ਅਸੀਂ ਇਹ ਹੋਣ ਨਹੀਂ ਦੇਣਾ। ਜੀ ਬਿਲਕੁਲ ਜੀ। ਤੇ ਵੀਰ ਜੀ ਚਲੋ ਇਹ ਤਾਂ ਥੋੜੀ ਬਹੁਤੀ ਗੱਲਾਂ ਕੀਤੀ ਗਈ ਮੀਟਿੰਗ ਦੇ ਵਿੱਚ, ਪਰ ਅਸੀਂ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵਾ ਅਵਤਾਰ ਸਿੰਘ ਮੱਕੜ ਨੇ ਕਿ ਸਾਨੂੰ ਚਿੱਠੀ ਨਹੀਂ ਮਿਲੀ ਹੈਗੀ। ਬਹੁਤ ਸਾਰੇ ਐਸੇ ਮੁੱਦੇ ਪਿਛਲੇ ਸਾਲਾਂ ਦੇ ਵਿੱਚ ਹੋਏ ਨੇ ਜਿਸ ਸੰਬੰਧੀ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਹਾਫ ਤੋਂ ਜਾਂ ਉਹਨਾਂ ਵੱਲੋਂ ਚਿੱਠੀਆਂ ਬਹੁਤ ਭੇਜੀਆਂ ਨੇ, ਪਰ ਇਹਨਾਂ ਨੇ ਕਦੀ ਵੀ ਕਿਸੇ ਚੀਜ਼ ਤੇ ਨੋਟਿਸ ਨਹੀਂ ਦਿੱਤਾ। ਹੁਣ ਜਿਸ ਤਰ੍ਹਾਂ ਸੁੱਚਾ ਸਿੰਘ ਲਗਾ ਨੇ ਕਾਫੀ ਵੱਡੀ ਖਤਰਨਾਕ ਕਾਰਵਾਈ ਕੀਤੀ ਹੈ ਕਿ ਇਹਨਾਂ ਨੇ ਢਾਡੀ ਜੱਥੇ ਨੂੰ ਪਹਿਲਾਂ ਤਾਂ ਮਾਈਕ ਖੋਦ ਕੇ ਉਹਨਾਂ ਨੂੰ ਬੋਲਿਆ, ਫਿਰ ਉਸ ਤੋਂ ਬਾਅਦ ਟਾਈਮਿੰਗ ਕਹਿੰਦੇ ਕਿ ਇਹਨਾਂ ਨੇ ਟਾਈਮਿੰਗ ਚੇਂਜ ਕੀਤੀ ਜਾਵੇਗੀ। ਉਸੇ ਵੇਲੇ ਇੱਕ ਦੋ ਦਿਨ ਦੇ ਅੰਦਰ ਫਿਰ ਇਹ ਵੀ ਸਾਹਮਣੇ ਆਉਂਦੀ ਹੈ ਖਬਰ ਕਿ ਜਿਸ ਤਰ੍ਹਾਂ 5 ਪਿਆਰੇ ਜਿਹੜੇ ਨੇ ਸੀਗੇ ਉਹਨਾਂ ਨੂੰ ਇਹਨਾਂ ਨੇ ਮੱਥਾ ਟੇਕਣ ਦਿੱਤਾ, ਕਹਿੰਦੇ ਕਿ ਇੱਕ ਕਰਕੇ ਜਾਂ ਦੋ ਕਰਕੇ ਜਾਓ। ਇਹ ਸਾਰੀਆਂ ਕਾਰਵਾਈਆਂ ਜੋ ਸਾਹਮਣੇ ਆ ਰਹੀਆਂ ਨੇ ਕਿ ਅਵਤਾਰ ਸਿੰਘ ਮੱਕੜ ਇਹਨਾਂ ਤੋਂ ਅੱਖਾਂ ਕਿਉਂ ਆਪਣੀਆਂ ਬੰਦ ਕਰਕੇ ਬੈਠੇ ਨੇ, ਉਹ ਕਿਉਂ ਨਹੀਂ ਇਹਨਾਂ ਤੇ ਕੋਈ ਠੋਸ ਕਦਮ ਲੈਂਦੇ ਜਾਂ ਕੋਈ ਠੋਸ ਕਾਰਵਾਈ ਕਰਦੇ, ਉਹ ਕਿਉਂ ਚੁੱਪ ਬੈਠੇ ਨੇ ਇਹਨਾਂ ਮੁੱਦਿਆਂ ਦੇ ਉੱਪਰ? ਮੈਨੂੰ ਇਹ ਲੱਗਦਾ ਵੀ ਅਵਤਾਰ ਸਿੰਘ ਮੱਕੜ ਦੇ ਬਸ ਤਾਂ ਕੁਝ ਵੀ ਨਹੀਂ ਹੈ। ਉਹਦਾ ਸਾਹ ਵੀ ਸ਼ਾਇਦ ਆਪਣੀ ਮਰਜ਼ੀ ਨਾਲ ਨਹੀਂ ਲੈ ਰਿਹਾ, ਨਾ ਜਥੇਦਾਰ ਆਪਣੀ ਮਰਜ਼ੀ ਨਾਲ ਸਾਹ ਲੈ ਰਹੇ। ਉਹਨਾਂ ਨੂੰ ਤਾਂ ਜਿਵੇਂ ਨਚਾਵਣਹਾਰ ਉਹ ਨਚਾ ਰਿਹਾ ਉਦਾਂ ਨੱਚ ਰਹੇ। ਜੇ ਇਹ ਆਪਣੇ ਪ੍ਰਧਾਨ ਹੋਣ ਦਾ ਤਾਕਤ ਵਰਤ ਸਕਦੇ ਤੇ ਸ਼ਾਇਦ ਅੱਜ ਸੰਸਥਾ ਦੀ ਇਹ ਹਾਲਤ ਨਾ ਜੀ। ਉਹ ਤਾਂ ਆਪਣੀ ਮਰਜ਼ੀ ਨਾਲ ਸਬ ਕਮੇਟੀ ਨਹੀਂ ਬਣਾ ਸਕਦੇ, ਆਪਣੀ ਮਰਜ਼ੀ ਨਾਲ ਕੋਈ ਹੋਰ ਕਿਸੇ ਨੂੰ ਕੋਈ ਕੰਮ ਨਹੀਂ ਅਲਾਟ ਕਰ ਸਕਦੇ ਜੀ। ਇਹ ਤਾਂ ਧੁਰੋਂ ਹੀ ਹੁਕਮ ਆਉਂਦਾ। ਉਹ ਜਿਹੜੇ 5-4 ਬੰਦੇ ਵੱਡੀਆਂ ਤਨਖਾਹਾਂ ਵਾਲੇ ਰੱਖੇ ਆ ਉਹ ਲਿਆ ਕੇ ਕਨਵੇ ਕਰ ਦਿੰਦੇ ਆ ਪ੍ਰਧਾਨ ਨੂੰ ਤੇ ਉਹ ਤਥਾਸਤੂ ਕਹਿ ਕੇ ਮੰਨ ਲੈਂਦਾ। ਓਕੇ ਸੋ ਵੀਰ ਜੀ, ਜਿਸ ਤਰ੍ਹਾਂ ਅਵਤਾਰ ਸਿੰਘ ਮੱਕੜ ਹੋਏ ਜਾਂ ਐਕਸ ਜਥੇਦਾਰ ਅਕਾਲ ਤਖਤ ਸਾਹਿਬ ਦੇ ਗੁਰਬਚਨ ਸਿੰਘ ਹੋਏ, ਜਦੋਂ ਅਸੀਂ ਗੱਲ ਕੀਤੀ ਹੈ ਕਿ ਇਹਨਾਂ ਨੂੰ ਵੱਡਿਆਂ ਦਾ ਹੁਕਮ ਆਉਂਦਾ ਪਰ ਆਪਣਾ ਇਹਨਾਂ ਜ਼ਮੀਰ ਮਾਰ ਚੁੱਕਿਆ ਹੈ, ਇਹ ਕੋਈ ਪੰਥ ਦੀ ਇੱਕ ਚੰਗੀ ਕਾਰਵਾਈ ਨਹੀਂ ਕਰਦੇ। ਪਰ ਤੁਹਾਡੇ ਕੋਲ ਅਸੀਂ ਜਾਣਨਾ ਚਾਹਾਂਗੇ ਇਸ ਵੇਲੇ ਪੰਥ ਨੂੰ ਕੀ ਕਰਨਾ ਚਾਹੀਦਾ, ਕਿਉਂਕਿ ਅਸੀਂ ਤਾਂ ਜਥੇਦਾਰ ਵੀ ਜਿਹੜੇ ਨੇ ਉਹ ਵੀ ਚੇਂਜ ਕਰਕੇ ਦੇਖ ਲਿੱਤੇ। ਅਵਤਾਰ ਸਿੰਘ ਮੱਕੜ ਨੂੰ ਵੀ ਅਸੀਂ ਕਿਹਾ ਹੈ ਕਿ ਆਪਣੇ ਉਹਦੇ ਤੋਂ ਉਹ ਵੀ ਛੱਡ ਦੇਣ, ਕਿਉਂਕਿ ਅਗਰ ਰਾਈਟ ਡਿਸੀਜਨ ਹੀ ਨਹੀਂ ਲੈ ਸਕਦੇ ਫਿਰ ਉਹਨਾਂ ਨੂੰ ਹੱਕ ਹੀ ਨਹੀਂ ਬਣਦਾ ਕਿ SGPC ਦੇ ਪ੍ਰਧਾਨ ਬਣਨ ਦੇ ਕਾਬਿਲ ਹੀ ਨਹੀਂ ਹੈਗੇ, ਉਹ ਉਸ ਤੋਂ ਵੀ ਨਹੀਂ ਹਟਦੇ। ਸੋ ਇਸ ਵੇਲੇ ਪੰਥ ਨੂੰ ਕੀ ਕਰਨ ਦੀ ਜ਼ਰੂਰਤ ਹੈ? ਦੇਖੋ ਮੈਂ ਵੀ ਭਾਜੀ ਹਮੇਸ਼ਾ ਇਹ ਗੱਲ ਕਹੀ ਹੈ ਜੀ, ਜੇ ਲੋਕ ਪੰਥ ਜਿਹੜੇ ਗੱਲ ਕਰਦੇ ਹਨ ਜਿਨ੍ਹਾਂ ਦੇ ਵਿੱਚ ਪੰਥ ਦਾ ਦਰਦ ਹੈ ਹਾਂਜੀ, ਉਹਨਾਂ ਨੂੰ ਵੱਡਾ ਜਿਗਰਾ ਕਰਕੇ ਪੰਥਕ ਪਲੇਟਫਾਰਮ ਨੂੰ ਵੱਡਾ ਕਰਨਾ ਚਾਹੀਦਾ। ਉਹ ਛੋਟੀਆਂ ਜਿਹੜੀਆਂ ਮਾੜੀਆਂ ਫੋਰਸਿਸ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਭੰਗ ਕਰਕੇ ਇੱਕ ਪੰਥਕ ਪਲੇਟਫਾਰਮ ਇਕੱਠਾ ਕਰਨਾ ਚਾਹੀਦਾ ਜੀ। ਉਹਦੇ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨਾ ਚਾਹੀਦਾ, ਬੱਚਿਆਂ ਨੂੰ ਬੀਬੀਆਂ ਨੂੰ ਸ਼ਾਮਲ ਕਰਨਾ ਚਾਹੀਦਾ, ਵਿਦਵਾਨਾਂ ਨੂੰ ਸ਼ਾਮਲ ਕਰਨਾ ਚਾਹੀਦਾ। ਹਰ ਪੰਥ ਦਰਦੀ ਦੇ ਲਈ ਪਲੇਟਫਾਰਮ ਤਿਆਰ ਕਰਕੇ ਦੇਣਾ ਚਾਹੀਦਾ। ਤੇ ਜੇ ਇਹ ਪਲੇਟਫਾਰਮ ਨਾ ਤਿਆਰ ਹੋਇਆ ਨਾ, ਇਹ ਜਿਹੜਾ ਦੁਖੀ ਸਿੱਖ ਸੰਗਤ ਹੈ ਇਹ ਕਿਸੇ ਨੇ ਝਾੜੂ ਵਾਲਿਆਂ ਦੀ ਗੱਡੀ ਚੜ੍ਹ ਜਾਣਾ, ਕਿਸੇ ਨੇ ਟੈਂਕਾਂ ਤੋਪਾਂ ਵਾਲਿਆਂ ਦੀ ਗੱਡੀ ਚੜ੍ਹ ਜਾਣਾ ਤੇ ਕਿਸੇ ਨੇ ਉਹਨਾਂ ਦੀ ਗੱਡੀ ਚੜ੍ਹ ਜਾਣਾ ਜਿਹੜੇ ਕਦੀ ਹਰਿਮੰਦਰ ਸਾਹਿਬ ਦੇ ਮਾਡਲ ਤੋੜਦੇ ਰਹੇ ਤੇ ਗੁਰੂ ਰਾਮਦਾਸ ਮਹਾਰਾਜ ਦੀ ਤਸਵੀਰ ਦੀ ਬੇਅਦਬੀ ਕਰਦੇ ਰਹੇ, ਇੰਦਰਾ ਨੂੰ ਦੁਰਗਾ ਕਹਿੰਦੇ ਰਹੇ। ਇਹ ਸਾਰਾ ਕੁਝ ਹੀ ਖੰਡ ਪੜ ਜਾਏਗਾ। ਓਕੇ ਜੀ। ਤੇ ਵੀਰ ਜੀ, ਹੁਣ ਜਿਸ ਤਰ੍ਹਾਂ SGPC ਵੱਲੋਂ ਆਲਮੋਸਟ ਮੈਂ ਇੰਟਰੋਡਕਸ਼ਨ ਦੇ ਵਿੱਚ ਆਲਰੇਡੀ ਮੈਂਸ਼ਨ ਕੀਤਾ ਕਿ 900 ਕਰੋੜ ਰੁਪਏ ਦਾ ਜ਼ਿਆਦਾ ਇਸ ਦਾ ਬਜਟ ਹੈ, ਪਰ ਜਿਸ ਤਰ੍ਹਾਂ ਗੁਰੂ ਦੀ ਗੋਲਕ ਤੇ ਅਰਬਾਂ ਰੁਪਇਆਂ ਦੀ ਦੁਰਵਰਤੋਂ ਕਰ ਰਹੇ ਨੇ, ਜਿੱਦਾਂ ਪਿਛਲੇ ਦਿਨੀ ਤੁਸੀਂ ਜਾਣਦੇ ਹੋ ਕਿ ਪਿਛਲੇ ਮਹੀਨਿਆਂ ਦੇ ਵਿੱਚ ਸੌਦਾ ਸਾਧ ਦਾ ਕੇਸ ਸਾਹਮਣੇ ਆਇਆ ਸੀਗਾ, ਕਿਸ ਤਰ੍ਹਾਂ ਉਹਨੂੰ ਮਾਫ ਕਰ ਦਿੱਤਾ ਗਿਆ, ਮਾਫੀਨਾਮਾ ਜਾਰੀ ਕੀਤਾ ਗਿਆ। ਉਸ ਹਰ ਚੀਜ਼ ਨੂੰ ਛੁਪਾਉਣ ਦੇ ਲਈ ਕਿਸ ਤਰ੍ਹਾਂ ਇਹਨਾਂ ਨੇ 90 ਲੱਖ ਰੁਪਏ ਦੀ ਦੁਰਵਰਤੋਂ ਕੀਤੀ ਹੈ, ਜਿਹੜੇ ਕਿ ਸਿੱਖ ਸੰਗਤਾਂ ਦਾ ਰੁਪਈਆ ਸੀ, ਪਰ ਇਹਨਾਂ ਨੇ ਸੌਦਾ ਸਾਧ ਨੂੰ ਬਚਾਉਣ ਦੇ ਲਈ ਲਗਾਇਆ ਹੈ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਜਿਹੜੀ ਸਿਚੁਏਸ਼ਨ ਸੀ ਉਸ ਵੇਲੇ ਦੀ, ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਹ ਬੀਬਾ ਜੀ, ਮੈਂ ਹੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ 91 ਲੱਖ ਰੁਪਈਆ, 36 ਲੱਖ ਦਾ ਬਿੱਲ ਸੀ, 55 ਲੱਖ ਦਾ ਸੀ। ਓਕੇ, ਇਹ ਮੈਂ ਹੀ ਫੜਿਆ ਸੀ, ਮੈਂ ਹੀ ਕਢਾਇਆ ਸੀ ਮੀਟਿੰਗ ਦੇ ਵਿੱਚ। ਬਿਲਕੁਲ ਜੀ। ਨਹੀਂ ਤੇ ਇਹ ਤੇ ਕਰ ਰਹੇ ਸੀ ਵੀ ਇਹ ਜੀ ਇੱਕ ਪਬਲਿਸਿਟੀ ਦੇ ਬਿੱਲ ਹੈ, ਪ੍ਰਵਾਨਗੀ ਦੇ ਦਿਓ ਜੀ ਇਹਨੂੰ। ਮੈਂ ਕਿਹਾ ਪ੍ਰਵਾਨਗੀ ਏਦਾਂ ਨਹੀਂ ਪੜ੍ਹ ਕੇ ਸੁਣਾਓ। ਓਕੇ। ਤੇ ਮੈਂ ਉਸ ਵੇਲੇ ਵੀ ਇਹ ਗੱਲ ਪੁੱਛੀ ਸੀ ਵੀ ਜੇ ਸੌਦਾ ਸਾਧ ਨੂੰ ਮਾਫੀ ਦਿੱਤੀ ਤੇ ਤੁਸੀਂ ਕਹਿੰਦੇ ਆ ਸਰਕਾਰੀ ਦਖਲ ਨਹੀਂ ਸੀ ਜੀ। ਉਪ ਮੁੱਖ ਮੰਤਰੀ ਦੀ ਕੋਠੀ ਮੈਂਬਰਾਂ ਦੀਆਂ ਮੀਟਿੰਗਾਂ ਕਦ ਲਈ ਹੋ ਰਹੀਆਂ ਸੀ?
ਜੇ ਤੁਸੀਂ ਕਹਿੰਦੇ ਆ ਵੀ ਇਹ ਬੜੀ ਵੱਡੀ ਜਿੱਤ ਹੋ ਗਈ, ਤੁਹਾਡੇ ਇਸ਼ਤਿਹਾਰ ਅੱਜ ਵੀ ਲੋਕਾਂ ਨੇ ਸਾਂਭ ਕੇ ਰੱਖੇ ਅਖਬਾਰਾਂ ਵਿੱਚ, ਉੱਥੇ ਲਿਖਿਆ ਤੁਸੀਂ ਵੀ ਜੀ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਉਹ ਆ ਗਿਆ ਤੇ ਆ ਕੇ ਅਸੀਂ ਸ਼ਰਨ ਦੇ ਕੀਤੀ ਜੀ, ਉਹਨੂੰ ਪੰਥ ਦੀ ਬੜੀ ਚੜ੍ਹਦੀ ਕਲਾ ਹੋ ਗਈ। ਤੇ ਫਿਰ ਜਦੋਂ ਪੰਥ ਦੀ ਚੜ੍ਹਦੀ ਕਲਾ, ਪੰਥ ਦੇ ਦਬਾਅ ਥੱਲੇ ਉਹ ਜਿਹੜਾ ਕੀਤੀ ਕਰਤੂਤ ਵਾਪਸ ਲੈ ਲਈ ਤੇ ਫਿਰ ਉਹ 91 ਲੱਖ ਦਾ ਹਿਸਾਬ ਕੌਣ ਦੇਗਾ? ਬਿਲਕੁਲ ਜੀ। ਇਹ ਨਿਰਸਨ ਦੇ ਬਹੁਤ ਵੱਡਾ ਐਸਾ ਕੰਮ ਹੋ ਰਿਹਾ ਜਿਹਦਾ ਨਾਮ ਬਜਟ ਦੀ ਪ੍ਰੋਵੀਜ਼ਨ ਦੇ ਵਿੱਚ ਹੈ। ਜਿਹੜਾ ਬਜਟ ਬਣਦਾ, ਬਜਟ ਕੁਝ ਲਿਮਿਟਸ ਹੁੰਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਸਰਕਾਰਾਂ ਵਾਂਗਰ ਨਹੀਂ ਹੁੰਦਾ। ਸਰਕਾਰ ਤਾਂ ਜੇ ਪੈਸੇ ਘੱਟ ਜਾਣ ਰੈਵਨਿਊ ਤੇ ਉਹ ਹੋਰ ਟੈਕਸ ਲਾ ਕੇ ਪੂਰੇ ਕਰ ਲੈਂਦੇ। ਤੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਆਪਾਂ ਕਿਵੇਂ ਕਹਿ ਸਕਦੇ ਹਾਂ ਹੁਣ 10 ਰੁਪਏ ਦੀ ਬਜਾਏ 500 ਦਾ ਮੱਥਾ ਟੇਕੋ ਜੀ, ਸਾਡੀ ਤਨਖਾਹ ਨਹੀਂ ਪੂਰੀ ਹੁੰਦੀ, ਸਾਡੇ ਖਰਚੇ ਨਹੀਂ ਪੂਰੇ ਹੁੰਦੇ। ਇਹ ਕੋਈ ਜਜ਼ੀਆ ਥੋੜੀ ਹੈ। ਇਹ ਤਾਂ ਜੋ ਸੰਗਤ ਭੇਟ ਕਰਦੀ ਹੈ ਉਹਨੂੰ ਮੈਨੇਜ ਕਰਨਾ ਹੁੰਦਾ ਵੀ ਇਹਨੂੰ ਕਿਸ ਤਰੀਕੇ ਨਾਲ ਮੈਨੇਜ ਕਰਕੇ ਆਪਾਂ ਕਿਹੜੇ ਹੈਡ ਤੇ ਕਰ ਸਕਦੇ। ਤੇ ਜੇ ਹੁਣ ਇੰਨਾ ਪੈਸਾ ਕਰੋੜ ਰੁਪਈਆ ਇਸ਼ਤਿਹਾਰਾਂ ਦਾ ਝੂਠੀ ਬੇਫਜ਼ੂਲ ਗੱਲ ਦੇ ਉੱਤੇ ਖਰਚ ਕਰ ਦਿੱਤਾ ਜਾਊਗਾ, ਕੌਮ ਨੂੰ ਸਮਝਣਾ ਚਾਹੀਦਾ ਇਹਨਾਂ ਸਾਰੀਆਂ ਗੱਲਾਂ ਨੂੰ। ਤੇ ਜੇ ਨਾ ਸਮਝੇ ਤੇ ਫਿਰ ਤੇ ਬਹੁਤ ਕੁਝ ਬਰਬਾਦ ਹੋ ਜਾਣਾ। ਜੀ ਬਿਲकुल। ਮੈਨੂੰ ਲੱਗਦਾ ਤੁਸੀਂ 90 ਲੱਖ ਦੀ ਗੱਲ ਕੀਤੀ ਹੈ, ਪਰ ਜਿਸ ਤਰ੍ਹਾਂ ਇਹਨਾਂ ਕੋਲ ਕਿਸ ਚੀਜ਼ ਦਾ ਹਿਸਾਬ ਨਹੀਂ ਹੈ, ਬਹੁਤ ਕੁਝ ਹੋ ਰਿਹਾ ਇਸ ਵੇਲੇ SGPC ਤੋਂ। ਮੈਂ ਤਾਂ ਬਹੁਤ ਥੋੜ੍ਹੀਆਂ ਜਿਹੀਆਂ ਉਦਾਹਰਨਾਂ ਦਿੱਤੀਆਂ ਨੇ ਕਿ ਗਲਤ ਕਾਰਵਾਈਆਂ ਕਿਹੜੀਆਂ ਹੋ ਰਹੀਆਂ ਨੇ, ਬਿਕੋਜ਼ ਇਹ ਚਲੋ ਰੀਸੈਂਟ ਉਦਾਹਰਨਾਂ ਸੀਗੀਆਂ। ਇਸ ਤੋਂ ਪਹਿਲਾਂ ਆਪਾਂ ਸੌਦਾ ਸਾਧ ਦੀ ਗੱਲ ਕੀਤੀ, ਉੱਥੋਂ ਸ਼ੁਰੂ ਕਰਦੇ। ਸੌਦਾ ਸਾਧ ਦਾ ਮਾਮਲਾ ਸਾਹਮਣੇ ਆਉਂਦਾ ਹੈ, ਫਿਰ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, ਉਸ ਦੇ ਵਿੱਚ ਵੀ SGPC ਕੋਈ ਠੋਸ ਕਦਮ ਨਹੀਂ ਲੈਂਦੀ ਹੈਗੀ। ਈਵਨ ਦੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਤਰ੍ਹਾਂ ਬੇਅਦਬੀ ਵੱਖ-ਵੱਖ ਪਿੰਡਾਂ ਦੇ ਵਿੱਚ ਹੁੰਦੀ ਰਹੀ ਹੈ, ਕਾਫੀ ਮਹੀਨੇ ਤੱਕ ਹੁੰਦੀ ਰਹੀ, ਉਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਪਰ ਇੱਕ ਪਾਸੇ ਸੌਦਾ ਸਾਧ ਲਈ 90 ਲੱਖ ਰੁਪਏ ਲੱਗ ਸਕਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਉਹ ਲੋਕ ਹਜੇ ਵੀ ਖੁੱਲ੍ਹੇਆਮ ਘੁੰਮ ਰਹੇ ਨੇ। ਉਸ ਤੋਂ ਬਾਅਦ ਵੀ ਕਾਫੀ ਸਾਰੀਆਂ ਕਾਰਵਾਈਆਂ ਸਾਹਮਣੇ ਆਈ, ਜੋ ਸਰਬੱਤ ਖਾਲਸਾ ਬੁਲਾਇਆ ਗਿਆ, ਉਸ ਦੇ ਵਿੱਚ ਕਿਸ ਤਰ੍ਹਾਂ ਲੱਖਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ ਹੈ। ਉਸ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਦੇ ਆਗੂਆਂ ਤੇ ਦੇਸ਼ ਧਰੋਹ ਦੇ ਕੇਸਿਸ ਪਾਏ ਗਏ, ਫਿਰ ਜਦ ਜਥੇਦਾਰ ਨਿਯੁਕਤ ਕੀਤੇ ਗਏ ਸੀਗੇ ਉਹਨਾਂ ਨੂੰ ਫੜੋਫੜੀ ਕੀਤੀ ਗਈ। ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਹੋਰ ਵੀ SGPC ਜਿਹੜੀ ਰੀਸੈਂਟ ਕਾਰਵਾਈਆਂ ਸਾਡੇ ਸਾਹਮਣੇ ਨੇ। ਇਹਨਾਂ ਵਿੱਚੋਂ ਇੱਕ ਜਿਹੜੀ ਮੈਨੂੰ ਸਾਹਮਣੇ ਬਹੁਤ ਕਾਫੀ ਮਹਿਸੂਸ ਕਰਦੀ ਹੈ ਕਿ ਗਲਤ ਹੋਇਆ ਹੈ ਕਿ ਸਿੱਖਾਂ ਨੂੰ ਇਹ ਧੋਖਾ ਤਾਂ ਦੇ ਰਹੇ ਨੇ, ਇੱਕ ਸਿੱਖਾਂ ਨੂੰ ਪਾਗਲ ਵੀ ਬਣਾ ਰਹੇ ਨੇ। ਜਿਵੇਂ ਪਿਛਲੇ ਦਿਨੀ ਵਿਕਰਮੀ ਕੈਲੰਡਰ ਸੀਗਾ, ਉਹਨੂੰ ਲਾਗੂ ਕੀਤਾ ਇਹਨਾਂ ਨੇ, ਅਫਕੋਰਸ ਕਾਫੀ ਸਾਲਾਂ ਤੋਂ ਲਾਗੂ ਕੀਤਾ ਹੋਇਆ ਸੀ। ਉਹਦੇ ਉੱਪਰ ਵੀ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਨਾਮ ਲਿਖ ਕੇ ਲੋਕਾਂ ਨੂੰ ਪਾਗਲ ਬਣਾਉਣ ਦੀ ਕੋਸ਼ਿਸ਼ ਕੀਤੀ। ਆਲ ਓਵਰ ਦਾ ਵਰਲਡ ਇਹ ਕੈਲੰਡਰ ਆਲਰੇਡੀ ਪਹੁੰਚ ਚੁੱਕੇ ਨੇ। ਲੋਕਾਂ ਨੂੰ ਇਹ ਕਨਫਿਊਜ਼ਨ ਵਿੱਚੋਂ ਨਹੀਂ ਬਾਹਰ ਨਿਕਲ ਪਾਉਂਦੇ ਕਿ ਇਹ ਵਿਕਰਮੀ ਕੈਲੰਡਰ ਹੈ ਜਾਂ ਫਿਰ ਨਾਨਕਸ਼ਾਹੀ ਕੈਲੰਡਰ ਹੈ। ਇਸ ਸਭ ਦੇ ਉੱਪਰ ਮੀਟਿੰਗਾਂ ਤਾਂ ਬਹੁਤ ਹੋਈਆਂ ਨੇ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਐਜ਼ ਅ ਜਨਰਲ ਸਕੱਤਰ ਕਿ ਇਸ ਦੇ ਉੱਪਰ ਜਿਹੜੀ ਮੀਟਿੰਗਾਂ ਹੋਈਆਂ ਨੇ ਕਿ ਇਹਨਾਂ ਦੇ ਵਿੱਚੋਂ ਕੋਈ ਹੱਲ ਨਿਕਲੇਗਾ ਆਉਣ ਵਾਲੇ ਸਮੇਂ ਦੇ ਵਿੱਚੋਂ? ਕੀ ਸਿੱਖਾਂ ਦੇ ਕੋਲ ਜਿਹੜੀ 5ਵੀਂ ਵੱਡੀ ਕੌਮ ਹੈ, ਕਿ ਸਾਡੇ ਕੋਲ ਜ਼ਿੰਦਗੀ ਦੇ ਵਿੱਚ ਆਪਣਾ ਕੋਈ ਵੱਖਰਾ ਕੈਲੰਡਰ ਜਾਂ ਆਪਣੀ ਵੱਖਰੀ ਹੋਂਦ ਹੋਵੇਗੀ? ਬੀਬਾ ਜੀ, ਮੈਂ ਜਨਰਲ ਸਕੱਤਰ ਜ਼ਰੂਰ ਹਾਂ ਜੀ, ਬਣਾਇਆ ਹੋਇਆ ਸੁਪਰੀਮ ਕੋਰਟ ਦਾ ਬਿਠਾਲਿਆ ਬੈਠਾ। ਮੈਨੂੰ ਕਿਸੇ ਕਮੇਟੀ ਵਿੱਚ ਨਹੀਂ ਸ਼ਾਮਲ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੂੰ ਇਹ ਖਤਰਾ ਹੁੰਦਾ ਵੀ ਇਹਨੇ ਸੱਚ ਬੋਲ ਦੇਣਾ ਤੇ ਪਤਾ ਨਹੀਂ ਕੀ ਹੋ ਜਾਣਾ ਜੀ। ਤੇ ਦਰਅਸਲ ਗੱਲ ਇਹ ਹੈ ਵੀ ਇਹਨਾਂ ਦਾ ਪਿਛਲੇ ਸਮੇਂ ਤੋਂ ਜਿਹੜਾ ਰੁਝਾਨ ਬਣਿਆ ਹੋਇਆ, ਸੌਦਾ ਸਾਧ ਤੋਂ ਪਹਿਲਾਂ ਦਾ ਵੀ ਬਣ ਗਿਆ ਸੀ, ਸੌਦਾ ਸਾਧ ਵੇਲੇ ਪ੍ਰਗਟ ਹੋ ਗਿਆ ਜੀ। ਇਹ ਸਿੱਖੀ ਦੇ ਨਿਆਰੇਪਨ ਨੂੰ ਖਤਮ ਕਰਨ ਦੇ ਲਈ ਹਰ ਹੀਲਾ ਵਰਤਣਾ ਚਾਹੁੰਦੇ ਆ ਔਰ ਇਹ ਸਿੱਖੀ ਨੂੰ ਇੱਕ ਐਸਾ ਮਾਰਗ ਬਣਾ ਕੇ ਸਾਬਤ ਕਰਨਾ ਚਾਹੁੰਦੇ ਆ ਵੀ ਇਹ ਹਰ ਦਬੜੂ ਕੁਸੜੂ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਲੀਡਰ ਵੀ ਬਣ ਸਕਦਾ, ਆਗੂ ਵੀ ਬਣ ਸਕਦਾ, ਤਖਤ ਦਾ ਜਥੇਦਾਰ ਵੀ ਬਣ ਸਕਦਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬਣ ਸਕਦਾ ਜੀ। ਔਰ ਮੈਂ ਹੈਰਾਨ ਹਾਂ ਇਸ ਗੱਲ ਤੋਂ ਵੀ ਇਹ ਜਿਹੜਾ ਕੈਲੰਡਰ ਹੈ ਇਹ ਸਿੱਖਾਂ ਦੇ ਨਿਆਰੇਪਨ ਦਾ ਪ੍ਰਤੀਕ ਹੈ। ਇਹਨੂੰ ਪਾਸ ਕਰਾਉਣ ਵਿੱਚ ਵੀ 2003 ਵਿੱਚ ਮੇਰੀ ਅਹਿਮ ਭੂਮਿਕਾ ਸੀ ਜੀ। ਔਰ ਜਿਸ ਦਿਨ ਇਹਨੂੰ ਤੋੜਿਆ ਜਾਣ ਲੱਗਾ ਸੀ ਉਸ ਦਿਨ ਵੀ ਮੈਂ ਬਤੌਰ ਜਨਰਲ ਸਕੱਤਰ ਆਪਣਾ ਡਾਈਸੈਂਟਿੰਗ ਨੋਟ ਜਿਹੜਾ ਲਿਖਤੀ ਤੌਰ ਤੇ ਦਿੱਤਾ ਸੀ, ਜਿਹੜਾ ਅੱਜ ਤੱਕ ਰਿਕਾਰਡ ਹੈ ਵੀ ਸ਼ਾਇਦ ਕਿਸੇ ਅੱਜ ਤੱਕ ਅਧਿਕਾਰੀ ਨੇ, ਆਫਿਸ ਬੀਰਰ ਨੇ ਅੱਜ ਤੱਕ ਆਪਣੀ ਐਸਟੈਬਲਿਸ਼ਮੈਂਟ ਦੇ ਖਿਲਾਫ ਲਿਖਤੀ ਨੋਟ ਨਾ ਦਿੱਤਾ ਹੋਵੇ ਜੀ। ਦੂਸਰੀ ਉਹਦੇ ਚ ਇਹ ਸੀ ਵੀ 2.5 ਘੰਟਾ ਮੈਂ ਇਕੱਲਾ ਹੀ ਬੈਠਦਾ ਰਿਹਾ ਹਾਂਜੀ, ਤੇ ਮੈਂ ਬੇਨਤੀ ਕੀਤੀ ਵੀ ਦੱਸੋ ਕਿਹਦੇ ਨਾਲ ਗੱਲ ਕਰਾਂ, ਨਾਨਕਸ਼ਾਹੀ ਕੈਲੰਡਰ ਦੀ ਕਿਹਨੂੰ ਸਮਝ ਆ ਉਹਦੇ ਤੇ ਗੱਲ ਕਰਾਂ ਜੀ। ਮੂਰਖਾਂ ਵਾਂਗਰ ਸਾਰੇ ਬੈਠੇ ਸਨ। ਮੈਂ ਦੱਸਿਆ ਵੀ ਸੋਲਰ ਤੇ ਲੂਨਰ ਦੇ ਵਿੱਚ ਇੰਨੇ ਦਿਨਾਂ ਦਾ ਫਰਕ ਹੈ, ਇਹ ਏਦਾਂ ਟਾਈਮ ਹੁੰਦਾ, ਇਹਨੂੰ ਕਿਵੇਂ ਜਾਂ ਗਧਾ ਹੋ ਸਕਦਾ ਜਾਂ ਘੋੜਾ ਹੋ ਸਕਦਾ, ਦੋਨੇ ਗੱਲਾਂ ਕਿਵੇਂ ਹੋ ਸਕਦੀ ਜੀ। ਬਿਲਕੁਲ। ਤੇ ਉਹ ਕੋਈ ਮੰਨਣ ਨੂੰ ਤਿਆਰ ਨਹੀਂ ਸੀ ਤੇ ਦਬਾਅ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੇ 2003 ਤੋਂ ਨਾਨਕਸ਼ਾਹੀ ਕੈਲੰਡਰ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਹੋਇਆ ਸੀ ਹਾਂਜੀ 2010 ਤੱਕ ਜਾਰੀ ਰਿਹਾ, ਜਿਹਨੂੰ ਮੰਨਣ ਤੋਂ ਉਹ ਬਾਕੀ ਸਨ, ਜਿਨ੍ਹਾਂ ਨੇ ਇੱਕ ਦਿਨ ਵੀ ਨਹੀਂ ਮੰਨਿਆ ਹਾਂਜੀ। ਤੇ ਜਿਸ ਦਿਨ 2010 ਵਿੱਚ ਉਹਨਾਂ ਨੇ ਵੋਟਾਂ ਦਾ ਸਬਜ਼ ਬਾਗ ਦਿਖਾਲ ਕੇ ਸਰਕਾਰੀ ਧਿਰ ਨੂੰ ਪ੍ਰੈਸ਼ਰ ਬਣਾ ਕੇ ਇਹ ਕੈਲੰਡਰ ਨੂੰ ਵਿਕਰਮੀ ਬਣਾ ਦਿੱਤਾ 2010 ਵਿੱਚ ਜੀ, ਉਸ ਦਿਨ ਉਹੀ ਬੰਦੇ ਰੌਲਾ ਪਾਉਣ ਲੱਗ ਪਏ ਹੁਣ ਅਕਾਲ ਤਖਤ ਤੋਂ ਜਾਰੀ ਹੋ ਗਿਆ, ਇਹਨਾਂ ਨੂੰ ਮੰਨੋ
ਤੇ ਮੈਂ ਬੇਨਤੀ ਇਹ ਕੀਤੀ ਸੀ ਵੀ ਤੁਸੀਂ ਇਹ ਦੱਸੋ ਕਿ ਜਿਹੜਾ 2003 ਚ ਜਾਰੀ ਹੋਇਆ ਸੀ ਉਹ ਮੁਸਲਿਮ ਲੀਗ ਨੇ ਜਾਰੀ ਕੀਤਾ ਸੀ, ਉਹ ਵੀ ਅਕਾਲ ਤਖਤ ਦਾ ਜਾਰੀ ਕੀਤਾ ਸੀ, ਉਹ ਤੁਸੀਂ ਕਿਉਂ ਨਹੀਂ ਮੰਨਦੇ? ਹਾਂਜੀ। ਤੇ ਇਹ ਸਾਰਾ ਜਿਹੜਾ ਨਾ ਸਾਡੇ ਵਿੱਚ ਵੀ ਸਾਡੀ ਕੌਮ ਨੂੰ ਵੱਢਣ ਵਾਲੇ ਘੁਆੜੇ ਵਿੱਚ ਵੀ ਦਸਤੇ ਸਾਡੇ ਬੜੇ ਹੋਏ। ਜੇ ਉਹਨਾਂ ਦਸਤਿਆਂ ਦੀ ਨਾ ਪਛਾਣ ਕੀਤੀ ਗਈ ਤੇ ਇਹਨਾਂ ਨੇ ਕੌਮ ਨੂੰ ਇਸੇ ਤਰ੍ਹਾਂ ਵੱਢੀ ਜਾਣਾ। ਵੋਟਾਂ ਵਾਲਿਆਂ ਨੂੰ ਵੋਟਾਂ ਦਾ ਲਾਲਚ ਹੁੰਦਾ। ਤੇ ਮੈਂ ਬਾਰ-ਬਾਰ ਇਹ ਅਪੀਲ ਕਰਦਾ, ਜੇ ਕੌਮ ਬਚਾਉਣੀ ਹੈ ਤੇ ਰਾਜਗੱਦੀਆਂ ਦੀ ਲਾਲਸਾ ਛੱਡ ਕੇ 5-4 ਸਾਲ ਕੌਮ ਨੂੰ ਖੜੀ ਕਰਨ ਦੇ ਲਈ ਕੋਈ ਪਲੇਟਫਾਰਮ ਤਿਆਰ ਕਰਨਾ ਚਾਹੀਦਾ। ਰਾਜਨੀਤੀਆਂ ਆਪਣੀਆਂ ਬਣਦੀਆਂ ਰਹਿਣੀਆਂ। ਜੇ ਸਿੱਖਾਂ ਕੋਲ ਅੱਜ ਹਾਲਾਤ ਐਸੇ ਆ, ਤੁਸੀਂ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਥਾਂ ਬੇਅਦਬੀ। ਬਿਲਕੁਲ ਜੀ। ਸਰਕਾਰ ਆਪਣੇ ਆਪ ਨੂੰ ਪੰਥਕ ਕਹਾ ਰਹੀ ਹੈ ਜੀ, ਤੇ ਨਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਵਾਲਾ ਫੜ ਹੋਇਆ 10 ਮਹੀਨੇ ਹੋ ਗਏ। ਹਾਂਜੀ। ਤੇ ਨਾ ਬੇਅਦਬੀ ਕਰਨ ਵਾਲਾ ਫੜ ਹੋਇਆ, ਨਾ ਸਿੱਖਾਂ ਦੇ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲਾ ਫੜ ਹੋਇਆ। ਬਿਲਕੁਲ। ਤੇ ਮੈਂ ਤੇ ਮੀਟਿੰਗ ਵਿੱਚ ਵੀ ਪੁੱਛਿਆ ਜੀ ਤੇ ਮੱਕੜ ਸਾਹਿਬ ਮੈਨੂੰ ਦੱਸੋ, ਜੇ ਤੁਸੀਂ ਕਿਤੇ ਮਾੜਾ ਮੋਟਾ ਹੜ੍ਹ ਆ ਜਾਏ ਤਾਂ ਕਮੇਟੀਆਂ ਬਣਾ ਭੇਜਦੇ ਆ। ਬਿਲਕੁਲ। ਅਕਾਲੀ ਦਲ ਜੁਦੀਆਂ ਭੇਜਦਾ, ਦਿੱਲੀ ਕਮੇਟੀ ਜੁਦੀ ਭੇਜਦੀ ਹੈ। ਕਦੀ ਫਰਾਂਸ ਨੂੰ ਕਮੇਟੀਆਂ ਭੇਜ ਰਹੇ ਆ, ਕਦੀ ਅੰਡੇਮਾਨ ਨਿਕੋਬਾਰ ਨੂੰ ਭੇਜ ਰਹੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ 'ਚ ਹੋਈ ਹੈ। ਇੱਥੇ ਤਖਤ ਵੀ 3 ਆ, ਸ਼੍ਰੋਮਣੀ ਕਮੇਟੀ ਵੀ ਆ, ਅਕਾਲੀ ਦਲ ਦੀ ਸਰਕਾਰ ਵੀ ਆ। ਬਿਲਕੁਲ। ਤੇ ਮੈਨੂੰ ਦੱਸੋ ਵੀ ਤੁਸੀਂ ਬਰਗਾੜੀ ਕਿੰਨੀਆਂ ਕਮੇਟੀਆਂ ਭੇਜੀਆਂ? ਜੀ ਬਿਲਕੁਲ। ਬਰਗਾੜੀ ਤੁਸੀਂ ਕੋਈ ਕਮੇਟੀ ਨਹੀਂ ਭੇਜੀ, ਨਾ ਅਕਾਲੀ ਦਲ ਨੇ ਭੇਜੀ, ਨਾ ਦਿੱਲੀ ਕਮੇਟੀ ਨੇ ਭੇਜੀ, ਨਾ ਅਕਾਲ ਤਖਤ ਨੇ ਭੇਜੀ। ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਹੋਵੇ ਤੇ ਬਾਹਰਲੇ ਸਿੱਖ ਤੁਹਾਡੇ ਮੂੰਹ ਤੇ ਥੁੱਕਣਾ ਤੇ ਹੋਰ ਕੀ ਕਰਦੇ? ਤੁਸੀਂ ਪੰਜਾਬ 'ਚ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਬਚਾ ਸਕੇ, ਬਾਕੀ ਕਿੱਥੇ ਬਚਾਓਗੇ? ਬਿਲਕੁਲ। ਅੱਜ ਹਾਲਾਤ ਐਸੇ ਆ ਬੀਬਾ ਜੀ ਵੀ ਅੱਜ ਸਿੱਖਾਂ ਦੇ ਕੋਲ ਜਿਹੜੇ ਧਰਮੀ ਸਿੱਖ ਨੇ ਉਹਨਾਂ ਕੋਲ ਨਾ ਅਕਾਲ ਤਖਤ ਹੈ, ਨਾ ਸ਼੍ਰੋਮਣੀ ਕਮੇਟੀ ਆ, ਨਾ ਅਕਾਲੀ ਦਲ ਆ ਤੇ ਨਾ ਪੰਥਕ ਸਰਕਾਰ ਹੈ। ਉਹ ਸਭ ਕੁਝ ਤੋਂ ਵਿਛੋਣੇ ਆਪੇ ਹੀ ਆਪ ਮੁਹਾਰੇ ਜੰਗ ਲੜ ਰਹੇ ਆ। ਔਰ ਇਸ ਆਪ ਮੁਹਾਰੀ ਸੋਚ ਨੂੰ ਕਾਬੂ ਕਰਨ ਦੇ ਲਈ, ਇਹਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕਰਨ ਦੇ ਲਈ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ ਨਾ, ਉਹਨਾਂ ਨੂੰ ਮੈਂ ਬਾਰ-ਬਾਰ ਬੇਨਤੀਆਂ ਕਰਦਾ, ਸਾਂਝਾ ਪਲੇਟਫਾਰਮ ਤਿਆਰ ਕਰੋ ਤੇ ਝਾਕ ਛੱਡ ਦਿਓ। ਸਰਕਾਰ ਬਣਾਉਣੀ ਆ, ਸੀਟਾਂ ਲੈਣੀਆਂ, ਐਮਐਲਏ ਬਣਾਉਣੇ, ਕੀ ਲੈਣਾ ਇਹਦੇ ਤੋਂ? ਪਹਿਲਾਂ ਪੰਥ ਨੂੰ ਖੜਾ ਕਰੋ। ਜਿਸ ਦਿਨ ਪੰਥ ਖੜਾ ਹੋ ਗਿਆ ਉਸ ਦਿਨ ਆਪਣੀ ਪੰਥਕ ਰਾਜਨੀਤੀ ਨੇ ਸਾਰਾ ਕੁਝ ਕਾਬੂ ਕਰ ਲਿਆ। ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇੰਨੀਆਂ ਕਾਰਵਾਈਆਂ ਹੁੰਦੀਆਂ SGPC ਵੱਲੋਂ, ਜਿਸ ਗਲਤ ਕਾਰਨਾਮੇ ਹੁੰਦੇ ਆ ਜਾਂ ਗਲਤ ਕਾਰਵਾਈਆਂ ਹੁੰਦੀਆਂ, ਇਸ ਤੇ ਕੋਈ ਅਵਤਾਰ ਸਿੰਘ ਮੱਕੜ ਕੋਈ ਸਟੈਂਡ ਨਹੀਂ ਲੈਂਦਾ। ਜਿਸ ਤੁਸੀਂ ਗੱਲ ਕੀਤੀ ਕਿ ਤੁਸੀਂ ਇਹਨਾਂ ਨੂੰ ਹਰ ਚੀਜ਼ ਦੇ ਉੱਪਰ ਹਮੇਸ਼ਾ ਤੁਸੀਂ ਹਰ ਚੀਜ਼ ਤੇ ਸਟੈਂਡ ਲੈਂਦੇ, ਜਿਸ ਸਾਨੂੰ ਬਾਅਦ ਦੇ ਦਰਸ਼ਕਾਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਸਟਰੋਂਗ ਸਟੈਂਡ ਲੈਂਦੇ। ਫਿਰ ਤੁਸੀਂ ਇਹਨਾਂ ਨੂੰ ਜਦੋਂ ਗੱਲ ਕਰਦੇ ਹੋ, ਸਵਾਲ ਜਵਾਬ ਕਰਦੇ ਹੋ, ਅਵਤਾਰ ਸਿੰਘ ਮੱਕੜ ਦਾ ਮੋਹਰਿਓ ਕੀ ਰਵੱਈਆ ਹੁੰਦਾ, ਉਹ ਕੀ ਸੋਚਦੇ ਨੇ? ਕਿਉਂਕਿ ਉਹਨਾਂ ਨੂੰ ਇਹ ਤਾਂ ਪਤਾ ਕਿ ਜਿਹੜੇ ਬਾਹਰ ਦੇ ਦਰਸ਼ਕ ਨੇ ਜਾਂ ਫਿਰ ਬਾਹਰ ਦੀਆਂ ਸਿੱਖ ਸੰਗਤਾਂ ਨੇ, ਵੀ ਡੋਂਟ ਸਟੈਂਡ ਵਿਦ ਹਿਮ। ਅਸੀਂ SGPC ਦੇ ਜਿਹੜੇ ਪ੍ਰਧਾਨ ਨੇ ਉਹਦੇ ਨਾਲ ਅਸੀਂ ਸਟੈਂਡ ਨਹੀਂ ਕਰਦੇ, ਬਿਕੋਜ਼ ਇਹਨਾਂ ਨੇ ਕਦੀ ਪੰਥ ਦਾ ਸੋਚਿਆ ਨਹੀਂ, ਨਾ ਫਿਰ ਬਾਹਰ ਦੇ ਲੋਕਾਂ ਦਾ ਸੋਚਿਆ, ਨਾ ਫਿਰ ਪੰਜਾਬ ਦੇ ਲੋਕਾਂ ਨੇ ਸੋਚਿਆ। ਸੋ ਵੀ ਡੋਂਟ ਸਟੈਂਡ ਵਿਦ ਹਿਮ ਐਟ ਆਲ। ਐਂਡ ਅਸੀਂ ਹਮੇਸ਼ਾ ਇਹੀ ਆਸ ਕਰਦੇ ਕਿ ਸ਼ਾਇਦ ਇਹ ਆਪਣੀ ਕੁਰਸੀ ਤੋਂ ਹਟ ਕੇ ਕੋਈ ਹੋਰ ਚੰਗਾ ਬੰਦਾ ਇਹਨਾਂ ਦੀ ਕੁਰਸੀ ਤੇ ਆ ਜਾਂਦਾ। ਪਰ ਆਈ ਨੋ ਕਿ ਅਕਾਲੀਆਂ ਦਾ ਦੇਖੋ ਮੇਰੀ ਬੇਨਤੀ ਸੁਣੋ, ਜਦੋਂ ਤੱਕ ਸਰਕਾਰੀ ਦਾ ਗੱਲ ਹੈ ਬਿਲਕੁਲ ਹਟ ਜਾਣ, ਇਹਨਾਂ ਦੀ ਜਗ੍ਹਾ ਇਹਨਾਂ ਤੋਂ ਮਾੜਾ ਬੰਦਾ ਹੀ ਲੱਗੇਗਾ, ਚੰਗਾ ਨਹੀਂ ਉਹਨਾਂ ਨੇ ਲਾਉਣਾ। ਜਿਹੜਾ ਜ਼ਿਆਦਾ ਹੁਕਮਰਦਾਰ ਹੋਵੇਗਾ ਉਹ ਹੀ ਲੱਗੇ। ਬਾਕੀ ਜਿਹੜੀ ਗੱਲ ਹੈ, ਦੇਖੋ ਉਹਨਾਂ ਸੁੱਚਾ ਸਿੰਘ ਲਗਾ ਨੇ ਉਹ ਕਰਤੂਤ ਕੀਤੀ ਜੀ, ਢਾਡੀ ਸਿੰਘ ਦੇ ਮੋਹਰਿਓਂ ਚੁੱਕ ਲਿਆ। ਮੈਂ ਵਿਰੋਧ ਕੀਤਾ, ਪੰਜੋਲੀ ਸਾਹਿਬ ਨੇ ਵਿਰੋਧ ਕੀਤਾ। ਬਿਲਕੁਲ ਜੀ। ਤੇ ਉਹਨੇ ਝੱਟ ਦੇ ਨਹੀਂ ਕਹਿ ਦਿੱਤਾ ਵੀ ਇਹ ਦੋਨੇ ਹੀ ਪਾਰਟੀ ਦੇ ਕਦੀ ਵਫਾਦਾਰ ਨਹੀਂ ਰਹੇ। ਮੈਨੂੰ ਮੀਡੀਆ ਨੇ ਪੁੱਛਿਆ ਸੀ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਸੁਣ ਲਾ ਗੱਲ ਧਿਆਨ ਨਾਲ, ਚੰਗੀ ਤਰ੍ਹਾਂ ਲਿਖ ਵੀ ਨਹੀਂ, ਉਹਨਾਂ ਨੇ ਲਿਖੀ ਵੀ ਹੈ ਕੁਛ ਹਿੱਸੇ ਨੇ ਜੀ, ਬਈ ਨਾ ਮੈਂ ਪਹਿਲਾਂ ਕਿਸੇ ਵਿਅਕਤੀ ਦਾ ਵਫਾਦਾਰ ਸੀ, ਨਾ ਕਿਸੇ ਪਾਰਟੀ ਦਾ ਵਫਾਦਾਰ ਸੀ। ਪਹਿਲਾਂ ਵੀ ਪੰਥ ਦਾ ਵਫਾਦਾਰ ਸੀ, ਅੱਜ ਵੀ ਪੰਥ ਦਾ ਵਫਾਦਾਰ ਹੈ ਤੇ ਪੰਥ ਦਾ ਵਫਾਦਾਰ ਹੀ ਰਹਿਣਾ, ਜਿਹੜਾ ਮੇਰਾ ਕਿਸੇ ਨੇ ਵਿਗਾੜ। ਬਿਲਕੁਲ। ਦੂਸਰੀ ਬੇਨਤੀ ਬੀਬਾ ਜੀ ਇਹ ਹੈ, ਦੇਖੋ ਇਹ ਵਿਅਕਤੀ ਬਦਲਣਿਆਂ ਦੇ ਨਾਲ ਗੱਲ ਨਹੀਂ ਬਣਨੀ। ਜਿਨ੍ਹਾਂ ਨੇ ਲਾਉਣੇ ਆ ਅਜੇ ਵੀ ਉਹੀ ਹੈ, ਜਿਨ੍ਹਾਂ ਨੇ ਇਹ ਲਾਏ ਸੀ ਨਾ ਅੱਜ ਵੀ ਉਹੀ ਹੈ। ਉਹਨਾਂ ਨੇ ਇਹਨਾਂ ਤੋਂ ਮਾੜੇ ਹੀ ਲਾ ਦੇਣੇ, ਚੰਗੇ ਨਹੀਂ ਲਾਉਣੇ। ਜਿਹੜੇ ਇਹਨਾਂ ਤੋਂ ਵੀ ਵੱਧ ਆਗਿਆਕਾਰ ਹੋਣਗੇ ਉਹ ਲੱਗਣਗੇ। ਜਦੋਂ ਉਹ ਲੱਗਣਗੇ ਹਾਲਾਤ ਹੋਰ ਖਰਾਬ ਹੋਣਗੇ। ਗੱਲ ਸਿਸਟਮ ਨੂੰ ਤਬਦੀਲ ਕਰਨ ਦੀ ਆ। ਸਿਸਟਮ ਨੂੰ ਤਬਦੀਲ ਕਰਨ ਦੇ ਲਈ ਬਹੁਤ ਵੱਡੀ ਜਦੋਜਹਿਦ ਦੀ ਲੋੜ ਹੈ। ਬਿਲਕੁਲ ਅਮੀਰ ਨਾਲ ਅਸੀਂ ਅਗਰੀ ਕਰਦੇ, ਕਿਉਂਕਿ ਇਸ ਵੇਲੇ ਸਿਸਟਮ ਹੀ ਸਾਰਾ ਕਰਪਟਡ ਆ। ਅਕਾਲੀਆਂ ਦੀ ਸਰਕਾਰ ਹੈ ਇਸ ਵੇਲੇ, ਸਾਨੂੰ ਆਪਣੀ ਜਿਹੜੀ ਪੰਥਕ ਸਰਕਾਰ ਕੋਈ ਨਹੀਂ ਦਿਖਦੀ। ਤੁਸੀਂ ਸਹੀ ਕਿਹਾ ਕਿ ਸਾਡੇ ਕੋਲ ਇੱਕ ਪਲੇਟਫਾਰਮ ਨਹੀਂ ਹੈਗਾ। ਅਸੀਂ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਵੰਡ ਚੁੱਕੇ ਹਾਂ, ਜਿਹੜਾ ਕਿ ਅਸੀਂ ਵੀ ਅੱਜ ਦੀ ਜਨਰੇਸ਼ਨ ਇਸ ਨੂੰ ਮਹਿਸੂਸ ਵੀ ਕਰਦੇ ਹਾਂ, ਅਸੀਂ ਦੇਖਦੇ ਵੀ ਹਾਂ ਕਿ ਸਾਡੇ ਕਿਸ ਤਰ੍ਹਾਂ ਵੱਖ-ਵੱਖ ਜਥੇਬੰਦੀਆਂ ਜਿਹੜੇ ਵੀਰ ਨੇ ਇੱਕ ਦੂਜੇ ਨੂੰ ਹੀ ਨਹੀਂ ਪਸੰਦ ਕਰਦੇ ਹੈਗੇ। ਉਹਨਾਂ ਨੇ ਇੱਕ ਪਲੇਟਫਾਰਮ ਕਿਸ ਤਰ੍ਹਾਂ ਤਿਆਰ ਕਰਨਾ ਹੈ। ਸੋ ਆਈ ਨੋ ਕਿ ਇਸ ਵੇਲੇ ਕਾਫੀ ਸਿਚੁਏਸ਼ਨ ਖਤਰਨਾਕ ਹੋਈ ਜਾ ਰਹੀ ਹੈ, ਪਰ ਜਿਸ ਤਰ੍ਹਾਂ ਅਸੀਂ ਗੱਲ ਕੀਤੀ, ਅਗਰ ਪਲੇਟਫਾਰਮ ਨਹੀਂ ਹੋਇਆ ਤਾਂ
ਸਾਨੂੰ ਇਸੇ ਸਿਚੁਏਸ਼ਨ ਦੇ ਵਿੱਚੋਂ ਨਿਕਲਣਾ ਪਵੇਗਾ ਹੋਰ ਕੁਝ ਸਾਲ ਵੀ। ਪਰ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਜਥੇਬੰਦੀਆਂ ਦੇ ਵੀਰਾਂ ਨੂੰ ਕਿ ਪਲੀਜ਼ ਟਰਾਈ ਟੂ ਮੇਕ ਵਨ ਪਲੇਟਫਾਰਮ, ਉਸ ਤੇ ਸਾਰੇ ਆਪਾਂ ਇਕੱਠੇ ਹੋਈਏ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ। ਸੋ ਵੀਰ ਜੀ, ਹੁਣ ਅਸੀਂ ਆਪਣੇ ਨੈਕਸਟ ਮੁੱਦੇ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ 5 ਪਿਆਰਿਆਂ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਅੰਦਰ ਮੱਥਾ ਟੇਕਣ ਜਾ ਸਕਦੇ, ਇੱਕ ਇੱਕ ਕਰਕੇ ਜਾਓ। ਪਰ ਦੂਸਰੇ ਪਾਸੇ ਜਿਹੜੇ ਸਿੱਖ ਸੰਗਤਾਂ ਨੇ, ਕੋਈ ਜਾਂਦੀਆਂ ਨੇ, ਜੋ VIP ਜਾਂਦੇ ਨੇ, ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਮਿਲਦੀ ਹੈ। ਪਰ ਜਿਸ ਤਰ੍ਹਾਂ ਇਹ ਆਮ ਸੰਗਤਾਂ, ਸਿੱਖ ਸੰਗਤਾਂ ਜਾਂਦੀਆਂ, ਉਹਨਾਂ ਨੂੰ ਕਹਿੰਦੇ ਕਿ ਏਦਾਂ ਪਿਕਚਰ ਨਹੀਂ ਖਿੱਚਣੀ, ਉੱਦਾਂ ਪਿਕਚਰ ਨਹੀਂ ਖਿੱਚਣੀ, ਇੱਥੇ ਨਹੀਂ ਬੈਠਣਾ, ਉੱਥੇ ਨਹੀਂ ਬੈਠਣਾ, ਆਹ ਕਰਨਾ, ਉਹ ਕਰਨਾ। ਪਰ ਜਦੋਂ ਮੂਵੀਆਂ ਦੀ ਗੱਲ ਆਉਂਦੀ ਹੈ, ਜਿਸ ਤਰ੍ਹਾਂ ਹਿੰਦੀ ਮੂਵੀਆਂ ਜਾਂ ਪੰਜਾਬੀ ਮੂਵੀਆਂ ਦਰਬਾਰ ਸਾਹਿਬ ਦੇ ਵਿੱਚ ਬਣਦੀਆਂ ਨੇ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਸਾਈਡ ਤੇ ਬਣਦੀਆਂ ਨੇ, ਇਹਨਾਂ ਨੂੰ ਸਪੈਸ਼ਲ ਪਰਮਿਸ਼ਨ ਮਿਲਦੀ ਹੈ। ਜਿਸ ਤਰ੍ਹਾਂ ਪਿਛਲੇ ਦਿਨੀ ਐਸ਼ਵਰ ਰਾਏ ਵੀ ਅਸੀਂ ਦੇਖਿਆ, ਪਿਛਲੇ ਦਿਨ ਗਈ ਹੋਈ ਸੀਗੀ ਹਰਿਮੰਦਰ ਸਾਹਿਬ ਵਿਖੇ। ਉਹ ਮੂਵੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਸਿਚੁਏਸ਼ਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਉਹ ਪਹਿਲੀ ਦਾ ਗੱਲ ਹੈ, ਅਸੀਂ ਉਹਦਾ ਨੋਟਿਸ ਲਿਆ, ਪ੍ਰਧਾਨ ਨੂੰ ਕਿਹਾ ਔਰ ਉਹਦੇ ਅਧਿਕਾਰੀ ਦੇ ਖਿਲਾਫ ਕਾਰਵਾਈ ਹੋ ਰਹੀ। ਹਾਂਜੀ, ਵੀ ਇਹ ਕਿਵੇਂ ਅੰਦਰ ਬੜੀ ਨੰਗੇ ਸਿਰ ਕਿਵੇਂ ਘੁੰਮ ਰਹੀ ਸੀ, ਦੱਸੋ, ਇਹਦਾ ਜਵਾਬ ਦਿਓ। ਉਹਨਾਂ ਨੇ ਕਿਹਾ ਕਿ ਇਹਦੀ ਕਾਰਵਾਈ ਕਰਾਂਗੇ। ਹਾਂਜੀ, ਦੇਖੋ, ਦੂਸਰੀ ਗੱਲ ਇਹ ਹੈ, ਜਦੋਂ ਕੋਈ ਬੰਦੇ ਦਾ ਪਾਪ ਉਹਨੂੰ ਡਰਾ ਰਹੇ ਹੋਣ ਜੀ, ਉਹਨੂੰ ਹਰ ਰਾਗੀ, ਚਾਹੇ ਉਹ ਕੁੱਤਾ ਰਾਜ ਬਹਾਲੀਏ ਕਿਸੇ ਲਈ ਪੜ ਰਿਹਾ ਹੋਵੇ, ਆਪਣੇ ਤੇ ਟੁੱਕਦਾ ਲੱਗਦਾ। ਹਾਂਜੀ, ਜੇ ਕੋਈ ਪ੍ਰਚਾਰਕ ਬੋਲਦਾ ਆਪਣੇ ਤੇ ਟੁੱਕਦਾ ਲੱਗਦਾ। ਜੇ ਪਿੰਦਰਪਾਲ ਸਿੰਘ ਕਥਾ ਕਰਦਾ ਤੇ ਉਹਨੂੰ ਏਦਾਂ ਲੱਗਦਾ ਵੀ ਮੈਨੂੰ ਸੁਣਾ ਕੇ ਕਹਿ ਰਿਹਾ ਜੀ। ਬਜਾਏ ਆਪਣੀਆਂ ਦਰੁਸਤੀਆਂ ਕਰਨ ਦੇ ਪ੍ਰਚਾਰਕਾਂ ਤੇ ਐਸੀਆਂ ਪਾਬੰਦੀਆਂ ਲਾ ਦੇਣੀਆਂ ਵੀ ਤੂੰ ਕਥਾ ਨਹੀਂ ਕਰ ਸਕਦਾ, ਤੂੰ ਢਾਡੀ ਰਾਗ ਨਹੀਂ ਸੁਣਾ ਸਕਦਾ, ਤੂੰ ਰਾਗੀ ਨਹੀਂ, ਕੀਰਤਨ ਨਹੀਂ ਸੁਣਾ ਸਕਦਾ ਜੀ, ਇਹ ਫਲਾਨਾ ਮੱਥਾ ਨਹੀਂ ਟੇਕ ਸਕਦਾ, ਫਲਾਨਾ ਇੱਥੇ ਨਹੀਂ ਬੈਠ ਸਕਦਾ। ਇਹ ਗੁਰੂ ਘਰ ਪੰਥ ਦੀ ਅਮਾਨਤ ਹੈ, ਗੁਰੂ ਦੇ ਘਰ ਹੈ, ਕਿਸੇ ਬੰਦੇ ਦੀ ਮਲਕੀਅਤ ਨਹੀਂ। ਇਹ ਕੌਮ ਨੂੰ ਵੀ ਤਕੜੇ ਹੋ ਕੇ ਸਮਝਣਾ ਚਾਹੀਦਾ। ਹਾਂਜੀ, ਜੇ ਏਦਾਂ ਹੋਣ ਲੱਗ ਪਿਆ ਵੀ ਮੇਰੀ ਮਰਜ਼ੀ ਮੁਤਾਬਕ ਕੀਰਤਨ ਹੋਵੇਗਾ, ਮੇਰੀ ਮਰਜ਼ੀ ਮੁਤਾਬਕ ਫਲਾਨਾ ਬੰਦਾ ਮੱਥਾ ਟੇਕੇਗਾ, ਮੇਰੀ ਮਰਜ਼ੀ ਮੁਤਾਬਕ ਫਲਾਨਾ ਬੰਦਾ ਇੱਥੇ ਬੈਠੇਗਾ, ਮੇਰੀ ਮਰਜ਼ੀ ਮੁਤਾਬਕ ਕੋਈ ਢਾਡੀ 12 ਸੁਣਾਏਗਾ, ਮੇਰੀ ਮਰਜ਼ੀ ਦੀ ਹੀ ਕਥਾ ਹੋਵੇਗੀ, ਤੇ ਫਿਰ ਗੁਰੂ ਕਿੱਥੇ ਜਾਏਗਾ, ਪੰਥ ਕਿੱਥੇ ਜਾਏਗਾ ਜੀ। ਬਿਲਕੁਲ, ਇਹ ਬਹੁਤ ਭਿਆਨਕ ਸਮਾਂ ਹੈ ਜਦੋਂ ਹਰ ਕੀਤੇ, ਕਦੀ ਰਾਗੀਆਂ ਤੇ ਪਾਬੰਦੀ, ਕਦੀ ਕਥਾਕਾਰਾਂ ਤੇ ਪਾਬੰਦੀ, ਕਦੀ ਢਾਡੀਆਂ ਤੇ ਪਾਬੰਦੀ, ਤੇ ਕੌਮ ਜਿਹੜੀ ਆ, ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ, ਉਹ ਕਹਿੰਦੇ ਜਿੰਨਾ ਮੈਂ ਚੰਗਾ ਬਾਕੀ ਹੋਰ ਕੋਈ ਹੈ ਹੀ ਨਹੀਂ, ਤੇ ਉਹ ਆਪਸ ਵਿੱਚ ਹੀ ਲੜ ਰਹੇ ਆ। ਆਪਸ ਵਿੱਚ ਹੀ ਛੋਟੀਆਂ ਛੋਟੀਆਂ ਧੜਿਆਂ ਵਿੱਚ ਲੜ ਕੇ ਬੜੀ ਵਾਰੀ ਵੇਖ ਲਿਆ, ਬੜੇ ਸਾਲਾਂ ਤੋਂ ਦੇਖ ਲਿਆ, ਇੱਕ ਢੇਰ ਦੀ ਪ੍ਰਾਪਤੀ ਨਹੀਂ ਹੋਈ, ਇੱਕ ਕਦਮ ਵੀ ਮੰਜ਼ਿਲ ਵੱਲ ਨੂੰ ਨਹੀਂ ਵਧੇ। ਤੇ ਅੱਜ ਜੋ ਹਾਲਾਤ ਹੈ, ਅੱਜ ਹਾਲਾਤ ਆਪਣੇ ਭਵਿੱਖ ਨੂੰ ਸਵਾਰਨ ਦੀ ਹੈ, ਅੱਜ ਆਪਣੀਆਂ ਸੰਸਥਾਵਾਂ ਨੂੰ ਬਚਾਉਣ ਦੀ ਹੈ, ਆਪਣੀਆਂ ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਨ ਦੀ ਹੈ, ਔਰ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਹੈ। ਔਰ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਤੁਸੀਂ ਬਾਹਰ ਬੈਠੇ ਸਿੱਖ ਹਨ, ਜਿਹੜੇ ਬਹੁਤ ਜਾਗਰੂਕ ਨੇ, ਜਿਹੜੇ ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਰਹਿੰਦੇ, ਤੁਸੀਂ ਦਬਾਅ ਬਣਾਓ। ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ, ਜੇ ਉਹ ਨਾ ਬਣਾ ਸਕੇ ਨਾ ਦਬਾਅ, ਨਾ ਪਲੇਟਫਾਰਮ ਬਣ ਸਕਿਆ, ਮੇਰਾ ਇਹ ਖਦਸ਼ਾ ਕਿ ਦਿੱਲੀ ਵਾਲੇ ਵੀ ਟੋਪੀਆਂ ਦੇ ਟਰੱਕ ਭਰੀ ਖੜੇ ਆ, ਉਹਨਾਂ ਨੇ ਸਿੱਖਾਂ ਦੇ ਸਿਰਾਂ ਤੋਂ ਦਸਤਾਰਾਂ ਲਾ ਕੇ ਟੋਪੀਆਂ ਪਾ ਦੇਣੀਆਂ ਜੀ, ਤੇ ਕਿਸੇ ਨੂੰ ਕਿਸੇ ਨੇ ਲੈ ਜਾਣਾ, ਕਿਸੇ ਨੂੰ ਕਿਸੇ ਨੇ ਲੈ ਜਾਣਾ, ਪੰਥ ਫੇਰ ਬੜੀ ਵੱਡੀ ਜਦੋਜਹਿਦ ਵਿੱਚ ਫਸ ਗਿਆ। ਜਿਹੜੀਆਂ ਆਪਾਂ ਸੁੰਦਰ ਦਸਤਾਰ ਮੁਕਾਬਲੇ ਕਰਾ ਰਹੇ ਹਾਂ, ਕਦੀ ਹੋਰ ਗੱਲਾਂ ਕਰ ਰਹੇ ਹਾਂ ਜੀ, ਇਹ ਸਾਰੀ ਕਹਾਣੀ ਉਸ ਪਾਸੇ ਤੁਰ ਪਈ। ਬਿਲਕੁਲ, ਇਹਨੂੰ ਸਾਂਭਣ ਦੀ ਬੜੀ ਵੱਡੀ ਲੋੜ ਹੈ, ਸਮਾਂ ਬਹੁਤ ਥੋੜਾ ਜੀ, ਔਰ ਇਹਦੇ ਲਈ ਹਰ ਗੁਰੂ ਕੇ ਸਿੱਖ ਨੂੰ ਯਤਨਸ਼ੀਲ ਹੋਣਾ ਚਾਹੀਦਾ, ਛੱਡ ਦੇਣਾ ਚਾਹੀਦਾ ਚੌਧਰਾਂ ਦੇ ਲਾਲਚ ਕੋਈ ਏਡੀ ਵੱਡੀ ਗੱਲ। ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਜਿਹੜੇ ਇਹ ਰੀਸੈਂਟ ਮੁੱਦੇ ਸੀਗੇ ਉਹਨਾਂ ਦੇ ਆਪਣੇ ਵਿਚਾਰ ਜਿਹੜੇ ਸੀ ਸਾਡੇ ਦਰਸ਼ਕ ਨਾਲ ਸਾਂਝੇ ਕੀਤੇ। ਅਸੀਂ ਹਮੇਸ਼ਾ ਟਾਈਮ ਟੂ ਟਾਈਮ ਐਪਰੀਸ਼ੀਏਟ ਕਰਦੇ ਕਿ ਜੇ ਤੁਸੀਂ ਜਿਹੜੇ ਗਲਤ ਰੁਝਾਨ ਹੁੰਦੇ SGPC ਵੱਲੋਂ ਜਾਂ ਫਿਰ ਪੰਥ ਵੱਲੋਂ ਪੰਜਾਬ ਦੇ ਵਿੱਚ ਜਾਂ ਕਿਤੇ ਵੀ, ਤੁਸੀਂ ਉਹਨਾਂ ਦੇ ਉੱਪਰ ਹਮੇਸ਼ਾ ਆਪਣਾ ਸਟਰੋਂਗ ਸਟੈਂਡ ਲੈਂਦੇ ਹੋ। ਅਸੀਂ ਇਸ ਚੀਜ਼ ਦਾ ਵੀ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ। ਸੋ ਥੈਂਕ ਯੂ ਸੋ ਮਚ ਫॉर योर टाइम। आई नो ਕਿ ਤੁਸੀਂ ਕਾਫੀ ਦੇਰ ਦੇ ਬਾਅਦ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਆ। ਹਾਂਜੀ, ਮੈਂ ਹੈ ਨਹੀਂ ਸੀ ਇੱਥੇ, ਬਾਹਰ ਸੀ ਜੀ। ਅਸੀਂ ਚਾਹਾਂਗੇ ਕਿ ਨੈਕਸਟ ਟਾਈਮ ਜਿਹੜੇ ਮੁੱਦੇ ਹੁੰਦੇ ਅਸੀਂ ਉਹਨਾਂ ਦੇ ਉੱਪਰ ਤੁਹਾਡੇ ਵਿਊਜ਼ ਜਿਹੜੇ ਆਪਣੇ ਦਰਸ਼ਕ ਨਾਲ ਸਾਂਝੇ ਕਰੀਏ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਵੀਰ ਜੀ। ਤੇ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।